ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 7 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਸਾਡੇ ਪ੍ਰੋਗਰਾਮਾਂ ਦੇ ਸਪਾਂਸਰ ਹੈਗੇ ਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ ਸੰਘਾ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਤੇ ਸੰਜੀਵ ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਦੇ ਜੇ ਟਿਰਕੀਆਣਾ, JD ਟਰੱਕ ਸਟਾਪ ਜਿਹੜਾ US ਦੇ 31 ਨਾਰਥ ਆਫ I-80 ਤੇ ਸਾਊਥ ਆਫ I-94 ਤੇ ਆ, ਐਂਟੀਲੋਪ ਟਰੱਕ ਸਟਾਪ, ਸਤਪਾਲ ਸਿੰਘ, ਬਿਕਰਮਜੀਤ ਸਿੰਘ ਖਾਲਸਾ ਟਰਾਂਸ ਵਾਲੇ ਜਿਨ੍ਹਾਂ ਨੂੰ ਸੋਲੋ ਡਰਾਈਵਰ ਚਾਹੀਦੇ ਹੈਗੇ ਆ ਵਾਸ਼ਿੰਗਟਨ ਦੇ ਲਈ 65 ਸੈਂਟ ਤੱਕ ਉਹ ਪੈਸੇ ਦਿੰਦੇ ਹੈਗੇ ਆ ਪਰ ਮਾਈਲ ਦੇ ਹਿਸਾਬ ਨਾਲ। ਸੋ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਕੈਲੀਫੋਰਨੀਆ ਦੀ ਸਰਕਾਰ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣ ਕਹਿੰਦੇ ਆ ਵੀ ਕਰੋਨਾ ਵਾਇਰਸ ਨੂੰ ਖਤਮ ਕਰਨ ਦੇ ਸੰਬੰਧ ਦੇ ਵਿੱਚ, ਜਿਸ ਨੂੰ ਹੁਣ ਐਂਡੈਮਿਕ ਵੀ ਕਿਹਾ ਜਾ ਰਿਹਾ, ਕੋਵਿਡ ਦੇ ਰੂਲਸ ਥੋੜ੍ਹੇ ਉਹ ਈਜ਼ ਕਰਨ ਜਾ ਰਹੇ ਆ, ਥੋੜ੍ਹੇ ਨਰਮ ਕਰਨ ਜਾ ਰਹੇ ਆ। ਇਨਡੋਰ ਮਾਸਕਿੰਗ ਜਿਹੜੀ ਆ ਉਸ ਨੂੰ ਰਿਮੂਵ ਕਰਨ ਜਾ ਰਹੇ ਹੈਗੇ ਬਹੁਤ ਜਲਦੀ। ਹੋਰ ਸਟੇਟਾਂ 'ਚ ਵੀ ਰੌਲਾ ਕਾਫੀ ਪਿਆ ਵੀ ਬੱਚਿਆਂ ਦੇ ਵੀ ਮਾਸਕ ਜਿਹੜੇ ਆ ਉਹ ਲਾਉਣੇ ਚਾਹੀਦੇ ਹੈਗੇ ਆ। ਓਮੀਕਰੋਨ ਏਰਾ ਕਰਾਊਡ ਸਾਈਜ਼ ਰਿਸਟ੍ਰਿਕਸ਼ਨ ਜਿਹੜੀਆਂ ਇਨਡੋਰ ਤੇ ਆਊਟਡੋਰ ਗੈਦਰਿੰਗ ਦੇ ਉੱਤੇ ਹੈਗੀਆਂ ਆ, ਇਹ ਫਰਵਰੀ 15 ਨੂੰ ਐਕਸਪਾਇਰ ਹੋ ਜਾਣੀਆਂ ਹੈਗੀਆਂ। ਇਹ ਉਦੋਂ ਹੀ ਹੋਣੀਆਂ ਜਦੋਂ ਸੁਪਰ ਬਾਲ ਜਿਹੜਾ ਆ ਉਹ ਸ਼ੁਰੂ ਹੋਣਾ ਹੈਗਾ। ਸੋ ਹੋ ਸਕਦਾ ਕਹਿੰਦੇ ਪਈ ਇਸ ਨੂੰ ਰਿਮੂਵ ਕੀਤਾ ਜਾ ਸਕਦਾ ਹੈਗਾ। ਸੋ ਇਸੇ ਤਰ੍ਹਾਂ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਇਹ ਵੀ ਕਹਿ ਰਹੇ ਆ ਪਈ ਜਿਹੜੇ ਸਕੂਲਾਂ ਦੇ ਬੱਚੇ ਆ ਉਹਨਾਂ ਤੋਂ ਵੀ ਜਿਹੜੀਆਂ ਬਹੁਤ ਸਖਤ ਮਾਸਕ ਰਿਕੁਆਇਰਮੈਂਟ ਲਾਈਆਂ ਗਈਆਂ ਆ ਉਹਨਾਂ ਨੂੰ ਘਟਾਇਆ ਜਾ ਸਕੇ, ਕਿਉਂਕਿ ਪ੍ਰੈਸ਼ਰ ਬਹੁਤ ਆ ਗਵਰਨਰ ਦੇ ਉੱਤੇ, ਬਾਕੀ ਸਾਰੀਆਂ ਸਟੇਟਾਂ ਦੇ ਉੱਤੇ ਵੀ ਜਿਹੜੇ ਲੋਕ ਆ ਹੁਣ ਬਹੁਤ ਰੌਲਾ ਪਾ ਰਹੇ ਭਾਈ। ਇਹ ਹੁਣ ਤਾਂ ਨਵੀਆਂ ਵੀ ਰਿਪੋਰਟਸ ਆ ਗਈਆਂ CDC ਵੱਲੋਂ ਵੀ ਇੰਨਾ ਜ਼ਿਆਦਾ ਇਹਦੇ ਨਾਲ ਫਰਕ ਨਹੀਂ ਪੈਂਦਾ ਮਾਸਕ ਦੇ ਨਾਲ। ਅਤੇ ਇਸੇ ਤਰ੍ਹਾਂ ਕੈਲੀਫੋਰਨੀਆ ਸਕੂਲ ਬੋਰਡ ਐਸੋਸੀਏਸ਼ਨ ਦੇ ਸਪੋਕਸਪਰਸਨ ਹੈਗੇ ਟਰੋਏ ਫਲਿੰਟ, ਉਹਨਾਂ ਨੇ ਇਹ ਕਿਹਾ ਆ ਵੀ ਕੁਛ ਡਿਸਟ੍ਰਿਕਟਸ ਨੇ ਆਲਰੇਡੀ ਕਿਹਾ ਆ ਵੀ ਸਕੂਲ ਡਿਸਟ੍ਰਿਕਟਸ ਨੇ ਰਿਲੈਕਸ ਕਰੋ ਇਹ ਕੰਡੀਸ਼ਨਾਂ, ਕਿਉਂਕਿ ਬੱਚਿਆਂ ਨੇ ਸਪੋਰਟਸ ਦੀਆਂ ਕਲਾਸਾਂ ਲਾਉਣੀਆਂ ਆ ਅਤੇ ਮਾਸਕ ਪਾ ਕੇ ਉਹਨਾਂ ਤੋਂ ਜਿਹੜੀ ਸਪੋਰਟਸ ਦੀਆਂ ਐਕਟੀਵਿਟੀ ਆ ਉਹ ਕਰਨੀਆਂ ਬੜੀਆਂ ਔਖੀਆਂ ਹੈਗੀਆਂ। ਇਸੇ ਤਰ੍ਹਾਂ ਜੇਨ ਨੋਬਲ ਡਾਇਰੈਕਟਰ ਜੋ ਹੈਗੇ ਆ COVID-19 ਰਿਸਪੌਂਸ ਦੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਹੌਸਪੀਟਲ ਐਮਰਜੈਂਸੀ ਡਿਪਾਰਟਮੈਂਟ, ਉਹਨਾਂ ਨੇ ਇਹ ਵੀ ਕਿਹਾ ਆ ਵੀ ਉਹ 40,000 ਤੋਂ ਵੱਧ ਸਿਗਨੇਚਰ ਉਹਨਾਂ ਨੇ ਇਕੱਠੇ ਕਰ ਲਏ ਹੈਗੇ ਆ change.org 'ਤੇ ਪਟੀਸ਼ਨ ਸ਼ੁਰੂ ਕਰਕੇ, ਤਾਂ ਕਿ ਇਹ ਜਿਹੜੀਆਂ ਰਿਕੁਆਇਰਮੈਂਟਸ ਆ ਇਹਨਾਂ ਨੂੰ ਘਟਾਇਆ ਜਾ ਸਕੇ। ਅਤੇ ਵਰਕਪਲੇਸ ਸੇਫਟੀ ਦੇ ਰੂਲ ਵੀ ਰਿਵਾਈਜ਼ ਹੋਣਗੇ, ਕਿਉਂਕਿ ਉਹਨਾਂ 'ਚ ਵੀ ਬਹੁਤ ਜ਼ਿਆਦਾ ਸਖਤੀ ਵਰਤੀ ਗਈ ਸੀ, ਇਸ ਕਰਕੇ ਇੰਪਲਾਇਰ ਕਾਫੀ ਔਖੇ ਸੀਗੇ। ਸੋ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਕਾਫੀ ਕੰਡੀਸ਼ਨਸ ਘਟਣਗੀਆਂ। ਅਗਲੀ ਖਬਰ ਟੈਕਸਸ ਤੋਂ ਆ ਰਹੀ ਆ। ਟੈਕਸਸ ਦਾ ਇੱਕ ਸ਼ਹਿਰ ਕਹਿੰਦੇ ਪਈ ਉੱਥੇ ਜਿੰਨੇ ਰੈਜ਼ੀਡੈਂਟਸ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਆ ਪਈ ਤੁਸੀਂ ਆਪਣੇ ਘਰਾਂ ਦੇ ਵਿੱਚ ਜੇ ਪਾਣੀ ਪੀਣਾ ਆ ਉਸ ਨੂੰ ਤੱਤਾ ਕਰਕੇ ਪੀਓ, ਬੋਇਲ ਕਰਕੇ ਪੀਓ। ਥਰਡ ਵਰਲਡ ਕੰਡੀਸ਼ਨ ਲੱਗ ਰਹੀ ਹੈਗੀ ਆ। ਉਲਰਿਚ ਵਾਟਰ ਟਰੀਟਮੈਂਟ ਪਲਾਨ ਦਾ ਫੇਲਰ ਹੋਇਆ ਫਰਵਰੀ 2021 'ਚ ਵੀ ਹੋਇਆ ਸੀ, ਇੱਕ ਵਾਰੀ ਫਿਰ ਇਹ ਦੁਬਾਰਾ ਕੀ ਹੋਇਆ ਹੈਗਾ। ਸਾਰਿਆਂ ਨੂੰ ਪਤਾ ਵੀ ਟੈਕਸਸ ਦੇ ਵਿੱਚ ਇਸ ਵਾਰੀ ਬਹੁਤ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਗੂਗਲ, ਫੇਸਬੁੱਕ, ਇਹ ਸਾਰੇ ਐਪਲ, ਇਹ ਸਾਰੀਆਂ ਉੱਥੇ ਪਹੁੰਚ ਗਈਆਂ। ਲੋਕ ਵੀ ਬਹੁਤ ਮੂਵ ਹੋਏ ਹੈਗੇ ਆ, ਪਰ ਜਦੋਂ ਇੱਦਾਂ ਦੀ ਇੰਸੀਡੈਂਟ ਹੁੰਦੀ ਆ ਅਤੇ ਉਹਦੇ ਨਾਲ ਕਹਿੰਦੇ ਵੀ ਬਦਨਾਮੀ ਕਾਫੀ ਹੁੰਦੀ ਹੈਗੀ ਆ। ਸੋ ਇਹਦੇ ਬਾਬਤ ਇਨਫਰਾਸਟਰਕਚਰ ਦੇ ਉੱਤੇ ਸਟੇਟ ਨੂੰ ਕਾਫੀ ਜ਼ਿਆਦਾ ਕੰਮ ਕਰਨਾ ਪੈਣਾ ਹੈਗਾ ਆ,
ਕਿਉਂਕਿ ਕੰਪਨੀਆਂ ਤਾਂ ਜ਼ਰੂਰ ਇੰਨੇ ਜ਼ੋਰ ਸ਼ੋਰ ਨਾਲ ਉੱਥੇ ਪਹੁੰਚ ਰਹੀਆਂ, ਲੋਕ ਵੀ ਜਾ ਰਹੇ ਆ, ਪਰ ਜੇ ਇਨਫਰਾਸਟ੍ਰਕਚਰ ਇੱਦਾਂ ਦਾ ਬੈਠ ਰਿਹਾ ਤੇ ਇਹਦਾ ਬੁਰਾ ਅਸਰ ਪਊਗਾ। ਅਗਲੀ ਖਬਰ ਇਕੋਨਮੀ ਦੇ ਸੰਬੰਧ ਦੇ ਵਿੱਚ ਆ। ਪੀਟਰ ਥੀਲ ਜਿਹੜੇ ਬੋਰਡ ਦੇ ਉੱਤੇ ਹੈਗੇ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ, ਉਹ ਹੁਣ ਸਟੈਪ ਡਾਊਨ ਕਰਨ ਜਾ ਰਹੇ ਹੈਗੇ ਆ। ਬਿਲੀਅਨੇਅਰ ਟੈਕ ਇਨਵੈਸਟਰ ਤੇ ਪੇਪਾਲ ਦੇ ਕੋ-ਫਾਊਂਡਰ ਪੀਟਰ ਥੀਲ ਉਹ ਫੇਸਬੁੱਕ ਦੇ ਬੋਰਡ ਮੈਂਬਰ ਤੋਂ, ਜਿਸ ਨੂੰ ਕਿ ਮੈਟਾ ਕੰਪਨੀ ਜਿਹੜੀ ਆ ਓਨ ਕਰਦੀ ਆ, ਉਹ ਕੁਇਟ ਕਰਨ ਜਾ ਰਹੇ ਆ, ਉਸ ਨੂੰ ਛੱਡਣ ਜਾ ਰਹੇ ਆ। ਥੀਲ ਪਹਿਲਾਂ ਫੇਸਬੁੱਕ ਦੇ ਵਿੱਚ ਇਨਵੈਸਟਰ ਵੀ ਸੀਗੇ। ਉਹ ਉਹਨਾਂ ਦਾ ਕਾਫੀ ਵਿਰੋਧ ਵੀ ਹੁੰਦਾ ਰਿਹਾ, ਕਿਉਂਕਿ ਉਹ ਵੋਕਲ ਬਹੁਤ ਸਪੋਰਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਸੀਗੇ। ਇੱਕ ਲਾ ਸੂਟ ਵੀ ਗੌਕਰ ਮੀਡੀਆ ਵੱਲੋਂ ਉਹਨਾਂ ਦੀ ਇੱਕ ਸਟਾਰਟਅਪ ਕੰਪਨੀ ਆ, ਉਹਦੇ ਅਗੇਂਸਟ ਕੀਤਾ ਗਿਆ ਸੀ। ਥੀਲ ਨੇ ਜਿਹੜੇ ਆ ਫੇਸਬੁੱਕ ਦੇ ਵਿੱਚ ਬਹੁਤ ਅਰਲੀ ਸਟੇਜ ਦੇ ਵਿੱਚ ਆਪਣੇ ਪੈਸੇ ਇਨਵੈਸਟ ਕੀਤੇ ਸੀਗੇ, ਕਿਉਂਕਿ ਉਹ ਕਹਿੰਦੇ ਵੀ ਮੈਂ CEO ਮਾਰਕ ਜ਼ਕਰਬਰਗ ਦੇ ਉੱਤੇ ਬਹੁਤ ਯਕੀਨ ਕਰਦਾ ਹੈਗਾ। 2005 ਦੇ ਵਿੱਚ ਉਹਨਾਂ ਨੇ ਇਨਵੈਸਟ ਕੀਤੇ ਸੀ। ਹੁਣ ਤਾਂ ਕੰਪਨੀ ਬਹੁਤ ਵੱਡੀ ਬਣ ਗਈ ਹੈਗੀ ਆ, ਟ੍ਰਿਲੀਅਨ ਦੇ ਕਰੀਬ ਮਾਰਕੀਟ ਕੈਪ ਹੈਗਾ। $117 ਬਿਲੀਅਨ 2021 ਦੇ ਵਿੱਚ ਇਹਨਾਂ ਨੇ ਪ੍ਰੋਡਿਊਸ ਕੀਤਾ ਹੈਗਾ ਫੇਸਬੁੱਕ ਨੇ। ਸੋ ਇਹ ਪੀਟਰ ਥੀਲ ਦੇ ਸੰਬੰਧ ਦੇ ਵਿੱਚ ਸੀਗੀ। ਪੀਟਰ ਥੀਲ ਨੇ $5 ਲੱਖ ਸੰਨ 2014 ਦੇ ਵਿੱਚ ਇਨਵੈਸਟ ਕੀਤਾ ਸੀ ਇਸ ਕੰਪਨੀ 'ਚ। ਹੁਣ ਤੁਸੀਂ ਦੇਖੋ ਵੀ ਉਹਦੇ ਕੋਲ ਮਿਲੀਅਨਸ ਆਫ ਡਾਲਰ ਹੋਣਗੇ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ US ਦੀ ਡਿਸਟ੍ਰਿਕਟ ਕੋਰਟ ਜੱਜ ਨੇ ਸੈਨੋਜ਼ੇ ਦੇ 3 ਲੋਕਾਂ ਨੂੰ ਸਜ਼ਾ ਦਿੱਤੀ ਆ, ਕਿਉਂਕਿ ਉਹ ਕਾਰਾਂ ਲੈ ਕੇ ਉਹਨਾਂ ਦੀਆਂ ਜਿਹੜੀਆਂ ਓਡੋਮੀਟਰ ਰੀਡਿੰਗਸ ਆ ਉਹਨਾਂ ਨੂੰ ਚੇਂਜ ਕਰਦੇ ਸੀਗੇ। ਸੇਮੂਰ ਖਾਲੀਲੋਵ 32 ਸਾਲਾਂ ਦੇ, ਉਹਨੂੰ 2 ਸਾਲਾਂ ਦੀ ਸਜ਼ਾ ਦਿੱਤੀ ਗਈ ਆ। US ਡਿਸਟ੍ਰਿਕਟ ਕੋਰਟ ਦੇ ਜੱਜ ਸੂਜ਼ਨ ਇਲਸਟੋਨ, ਉਹਨਾਂ ਨੇ ਰਮੀਲ ਹੈਡਰੋਵ 31 ਸਾਲਾਂ ਦੇ, ਉਹਨਾਂ ਨੂੰ ਵੀ ਸੈਂਟੈਂਸ ਕੀਤੀ ਆ। ਔਰਖਾਨ ਐਲਵੇਵ 32 ਸਾਲਾਂ ਦੇ, ਉਹਨਾਂ ਨੂੰ ਵੀ 20 ਮਹੀਨਿਆਂ ਦੀ ਜਿਹੜੀ ਸਜ਼ਾ ਆ ਦਿੱਤੀ ਗਈ ਹੈਗੀ ਆ। ਤਿੰਨਾਂ ਨੇ ਮੰਨ ਲਿਆ ਵੀ ਅਕਤੂਬਰ 2021 ਦੇ ਵਿੱਚ ਉਹਨਾਂ ਨੇ ਕੌਨਸਪੀਰੇਸੀ ਕੀਤੀ ਸੀ, ਵਾਇਰ ਫਰਾਡ। ਉਹਦੇ ਵਿੱਚ ਕੀ ਸੀ, ਜਿਹੜੀਆਂ ਹਾਈ ਮਾਈਲੇਜ ਵਹੀਕਲ ਉਹ ਖਰੀਦਦੇ ਸੀ, ਜਿਨ੍ਹਾਂ ਦੇ ਉੱਤੇ ਮਾਈਲੇਜ ਬਹੁਤ ਜ਼ਿਆਦਾ ਹੁੰਦੀ ਸੀ, ਤੇ ਉਹਨਾਂ ਦੀ ਓਡੋਮੀਟਰ ਘਟਾ ਕੇ ਡਾਕੂਮੈਂਟਸ ਨੂੰ ਫਾਲਸੀਫਾਈ ਕਰਕੇ ਉਹ ਵੇਚ ਦਿੰਦੇ ਸੀਗੇ। ਸੋ ਕਹਿੰਦੇ ਵੀ 78 ਕਾਰਾਂ ਉਹਨਾਂ ਨੇ ਸੈਨੋਜ਼ੇ ਏਰੀਏ ਦੇ ਵਿੱਚ ਵੇਚੀਆਂ, ਜਿਨ੍ਹਾਂ ਦੀ ਕੀਮਤ $5,50,000 ਦੇ ਕਰੀਬ ਬਣਦੀ ਹੈਗੀ। ਅਕਤੂਬਰ 2017 ਤੋਂ ਲੈ ਕੇ ਦਸੰਬਰ 2020 ਤੱਕ ਉਹਨਾਂ ਨੇ ਇਹ ਕਾਰਾਂ ਵੇਚੀਆਂ, ਤੇ ਉਹਨਾਂ ਦੀ ਸਾਰੀ ਜਿਹੜੀ ਐਡਵਰਟਾਈਜ਼ਮੈਂਟ ਸੀ ਉਹ ਕਰੈਕ ਲਿਸਟ ਦੇ ਉੱਤੇ ਕਰਦੇ ਸੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਲੈਜਿਸਲੇਚਰ ਨੇ ਅਪਰੂਵ ਕਰ ਦਿੱਤਾ ਆ, ਜਿਹਦੇ ਮੁਤਾਬਕ 2 ਵੀਕ ਤੱਕ ਪੇਡ ਟਾਈਮ ਆਫ ਹੋਊਗਾ ਜੇ ਤੁਸੀਂ ਕਰੋਨਾ ਵਾਇਰਸ ਦੇ ਨਾਲ ਸਿੱਕ ਹੋ ਜਾਂਦੇ ਆ ਕੰਪਨੀ ਦੇ ਵਿੱਚ। ਸੋ ਇਸੇ ਤਰ੍ਹਾਂ ਕਹਿੰਦੇ ਪਈ ਹੋਰ ਵੀ ਇੰਪਲਾਈਜ਼ ਦੇ ਹੱਕ ਦੇ ਵਿੱਚ ਬਿੱਲ ਪਾਸ ਹੋਣ ਜਾ ਰਹੇ ਹੈਗੇ ਆ। ਸੋ ਜਿਹੜਾ ਇਹ ਬਿੱਲ ਪਾਸ ਕੀਤਾ ਗਿਆ ਹੈ ਰੈਟਰੋਐਕਟਿਵ ਜਨਵਰੀ 1 ਤੋਂ ਹੋਊਗਾ। ਔਰ ਓਰਜ਼ੋਕੋ ਜਿਹੜੇ ਕ੍ਰਿਸਟਲ ਓਰਜ਼ੋਕੋ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਇੱਕ ਬੀਬੀ ਉਹ ਬਿਮਾਰ ਹੋ ਗਈ, ਤੇ ਕੰਮ ਵਾਲਿਆਂ ਨੇ ਵੀ ਉਹਨੂੰ ਪੈਸੇ ਨਹੀਂ ਦਿੱਤੇ, ਤੇ ਅਨਪਲਾਈਮੈਂਟ ਵੀ ਉਹਨੂੰ ਸਿਰਫ $86 ਵੀਕ ਦੀ ਮਿਲਦੀ ਸੀ, ਤੇ ਉਹ ਕਿਸ ਤਰ੍ਹਾਂ ਉਹਦਾ ਜਿਹੜਾ ਗੁਜ਼ਾਰਾ ਹੋਊਗਾ। 5 ਸਟੇਟਾਂ ਨਵਾਡਾ, ਨਿਊ ਜਰਸੀ, ਓਰੀਗਨ, ਰੋਡ ਆਈਲੈਂਡ ਤੇ ਵਾਸ਼ਿੰਗਟਨ, ਇਹਨਾਂ ਦੇ ਵਿੱਚ ਪੇਡ ਸਿਕ ਲੀਵ ਹੈਗੀ ਆ, ਲਾ ਆਲਰੇਡੀ ਬਣਿਆ ਹੋਇਆ ਹੈਗਾ ਆ। ਸੋ ਇਹ ਇੱਕ ਚਲੋ ਵਧੀਆ ਸਟੈਪ ਵੀ ਹੈਗਾ ਇੰਪਲਾਈਜ਼ ਦੇ ਹੱਕ ਦੇ ਵਿੱਚ। USA ਦੇ ਵਿੱਚ ਸਰਵੇ ਕੀਤਾ ਗਿਆ ਹੈ ਵੀ ਸਭ ਤੋਂ ਸੇਫ ਛੋਟੇ ਸ਼ਹਿਰ ਕਿਹੜੇ ਹੈਗੇ ਆ। ਉਹਦੇ ਵਿੱਚ ਕੈਲੀਫੋਰਨੀਆ ਦੇ ਵੀ 2 ਸ਼ਹਿਰ ਆਏ ਆ, ਨਾਰਦਰਨ ਕੈਲੀਫੋਰਨੀਆ ਦੇ ਤੇ ਸਦਰਨ ਕੈਲੀਫੋਰਨੀਆ ਦਾ ਵੀ ਇੱਕ ਸ਼ਹਿਰ ਆਇਆ। ਇਹ ਉਹਨਾਂ ਸ਼ਹਿਰਾਂ ਦੀ ਜਿਹੜੀ ਆ ਸਰਵੇ ਕੀਤਾ ਗਿਆ ਜਿਨ੍ਹਾਂ ਦੀ ਪਾਪੂਲੇਸ਼ਨ 30,000 ਤੋਂ ਲੈ ਕੇ 1 ਲੱਖ ਤੱਕ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੇ ਸ਼ਹਿਰ ਆਏ ਆ, ਨਾਰਦਰਨ ਕੈਲੀਫੋਰਨੀਆ ਦੇ ਵਿੱਚ 2 ਆ ਤੇ ਸਦਰਨ ਕੈਲੀਫੋਰਨੀਆ 'ਚ 1 ਆ। ਰੈਂਚੋ ਸੈਂਟਾ ਮਾਰਗਰੀਟਾ, ਇੱਥੇ ਕ੍ਰਾਈਮ ਰੇਟ ਪਰ ਕੈਪੀਟਾ ਅੰਡਰ 78 ਹੈਗਾ ਆ। ਇਸੇ ਤਰ੍ਹਾਂ 23rd ਸੇਫ ਸਿਟੀ ਹੈਗਾ ਆ। ਡੈਨਵਿਲ
ਕੈਲੀਫੋਰਨੀਆ ਦੇ ਵਿੱਚ ਬੇ ਏਰੀਏ 'ਚ ਟਾਊਨ ਆ ਜਿਹੜਾ 25th ਸੇਫੈਸਟ ਸਿਟੀ ਹੈਗਾ। ਜਰਵਾਲਿੰਡਾ, ਮਿਸ਼ਨ ਵਾਇਓ, ਸੈਨ ਰੋਮਨ, ਲਾਸ ਗੈਟਸ, ਇਹਨਾਂ ਦੇ ਵੀ ਸਕੋਰ ਕਾਫੀ ਗੁੱਡ ਆਏ ਹੈਗੇ ਆ। ਬਾਕੀ ਸਭ ਤੋਂ ਇੱਕ ਨੰਬਰ 'ਤੇ ਬਫਲੋ ਗਰੋਵ ਇਲੀਨੋਇਸ ਤੋਂ ਆਇਆ, ਜਿੱਥੇ ਸਭ ਤੋਂ ਸੇਫ ਹੈਗਾ ਆ। ਸੋ ਇਹ ਉਹਨਾਂ ਸ਼ਹਿਰਾਂ ਦੇ ਸਰਵੇ ਕੀਤੇ ਗਏ ਸੀ ਜਿਨ੍ਹਾਂ ਦੀ ਪਾਪੂਲੇਸ਼ਨ ਘੱਟ ਹੈਗੀ ਆ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਫ੍ਰਿਜ਼ਨੋ ਕੈਲੀਫੋਰਨੀਆ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਬਹੁਤ ਹੀ ਦਰਦਨਾਕ ਹਾਦਸਾ ਹੋਇਆ, ਜਿਹਦੇ ਵਿੱਚ ਐਕਸੀਡੈਂਟ ਹੋਇਆ। 5 ਜਾਣਿਆਂ ਦੀ ਮੌਤ ਹੋ ਗਈ ਤੇ 2 ਜਾਣੇ ਪੂਰੀ ਤਰ੍ਹਾਂ ਫੱਟੜ ਹੋ ਗਏ। ਕੈਲੀਫੋਰਨੀਆ ਜਿਹੜੀ ਫ੍ਰਿਜ਼ਨੋ ਕਾਉਂਟੀ ਆ, ਉੱਥੇ ਕਸੀਨੋ ਦੇ ਲਾਗੇ ਟੇਬਲ ਮਾਊਂਟੇਨ ਕਸੀਨੋ, ਉੱਥੇ ਜਿਹੜਾ ਇਹ ਐਕਸੀਡੈਂਟ ਹੋਇਆ ਹੈਗਾ। ਐਕਸੀਡੈਂਟ ਉਸ ਟਾਈਮ 'ਤੇ ਹੋਇਆ ਜਦੋਂ ਹੁੰਡਾਈ ਐਕਸੈਂਟ ਕ੍ਰੋਸਓਵਰ ਹੋ ਗਈ ਡਬਲ ਜੈਲੋ ਲਾਈਨ 'ਤੇ ਮਿਲਰਟਨ ਰੋਡ ਦੇ ਉੱਤੇ 4:30 ਵਜੇ ਦੇ ਕਰੀਬ ਹੋਂਡਾ ਅਕੋਰਡ ਨੂੰ ਉਸਨੇ ਹਿੱਟ ਕੀਤਾ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਲੈਫਟੀਨੈਂਟ ਜੇ ਕੈਸਟਨੇਡਾ, ਉਹਨਾਂ ਨੇ ਇਹ CNN ਨੂੰ ਦੱਸਿਆ। 4 ਜਾਣੇ ਜਿਹੜੇ ਹੁੰਡਾਈ ਦੇ ਵਿੱਚ ਸੀ, ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇੱਕ ਜਾਣਾ ਜਿਹੜਾ ਹੋਂਡਾ ਦੇ ਵਿੱਚ ਸੀ, ਉਹਦੀ ਵੀ ਜਿਹੜੀ ਮੌਤ ਹੋ ਗਈ। 2 ਜਾਣੇ ਬਹੁਤ ਬੁਰੀ ਤਰ੍ਹਾਂ ਕ੍ਰਿਟੀਕਲੀ ਫੱਟੜ ਹੋ ਗਏ ਹੈਗੇ ਆ। ABC 30 ਜਿਹੜਾ ਚੈਨਲ ਆ, ਉਹਨਾਂ ਨੇ ਵਿਕਟਮਸ ਦੇ ਨਾਮ ਵੀ ਆਇਡੈਂਟੀਫਾਈ ਕਰ ਲਿਆ, ਜਿਨ੍ਹਾਂ 'ਚ ਹਾਵੀਅਰ ਹਰਨਾਂਡੇਸ ਲਮੂਰ ਤੋਂ ਸੀ, 43 ਈਅਰ ਓਲਡ ਮਿਗਲ ਟੇਹਰੀਨਾ ਕਲੋਵਿਸ ਤੋਂ ਸੀ, 32 ਸਾਲਾਂ ਦੇ ਓਲਡ ਮਾਰਸਲੀਨੋ ਰੈਮਰੇਜ਼ ਕਲੋਵਿਸ ਤੋਂ, 28 ਸਾਲਾਂ ਦੇ ਓਲਡ ਜੌਨ ਕਾਰਲਿਨ ਫ੍ਰਿਜ਼ਨੋ ਤੋਂ ਤੇ 48 ਸਾਲਾਂ ਦੇ ਰਮਨਦੀਪ ਸਰਾਂ ਕਰਮਨ ਤੋਂ ਵੀ ਸੀਗੇ ਉਹਦੇ ਵਿੱਚ। CHP ਆਫਿਸਰ ਮਾਈਕ ਸਾਲਾ ਨੇ ABC 30 ਨੂੰ ਦੱਸਿਆ ਵੀ ਕੋਈ ਵੀ ਜਿਹੜਾ ਸੀ ਉਹ ਸੀਟ ਬੈਲਟ ਨਹੀਂ ਪਾ ਰਿਹਾ ਸੀ, ਇਸ ਕਰਕੇ ਜਿਹੜੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਆ। ਜਿਹੜੇ ਸਰਵਾਈਵਰ ਆ ਇਸ ਕ੍ਰੈਸ਼ ਦੇ ਵਿੱਚ, ਉਹਨਾਂ ਨੂੰ ਹੌਸਪੀਟਲਾਈਜ਼ ਕੀਤਾ ਗਿਆ ਹੈਗਾ ਆ ਤੇ ਕਮਿਊਨਿਟੀ ਰੀਜਨਲ ਹਸਪੀਟਲ ਦੇ ਵਿੱਚ ਉਹਨਾਂ ਦੀ ਟਰੀਟਮੈਂਟ ਚੱਲ ਰਹੀ ਆ। ਲੈਵਲ 3 ਟਰਾਮਾ ਸੈਂਟਰ ਦੀ ਉਹਨਾਂ ਦੀ ਟਰੀਟਮੈਂਟ ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ। ਇਨਵੈਸਟੀਗੇਟਰਸ ਨੇ ਇਹ ਕੱਢਿਆ ਹੈ ਵੀ 20 ਸਾਲਾਂ ਦਾ ਬੰਦਾ ਹੁੰਡਾਈ ਕਾਰ ਨੂੰ ਚਲਾ ਰਿਹਾ ਸੀ ਤੇ 42 ਸਾਲਾਂ ਦਾ ਮੈਨ ਜਿਹੜਾ ਸੀ ਉਹ ਹੋਂਡਾ ਨੂੰ ਚਲਾ ਰਿਹਾ ਸੀ। ਸੋ ਹਜੇ ਰੀਜਨ ਪਤਾ ਨਹੀਂ ਵੀ ਕਿਸ ਕਰਕੇ ਜਿਹੜੀ ਹੁੰਡਾਈ ਆ ਉਹ ਕ੍ਰੋਸ ਕਰ ਗਈ ਡਬਲ ਜੈਲੋ ਲਾਈਨ ਨੂੰ ਤੇ ਦੂਸਰੀ ਸਾਈਡ ਦੇ ਉੱਤੇ ਚਲੇ ਗਈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਆ ਵੀ ਸ਼ਰਾਬ ਦਾ ਵਰਤਣਾ, ਯੂਜ਼ ਆਫ ਅਲਕੋਹਲ is believed to have been a factor in collision, ਜਿਹੜਾ ਹੁੰਡਾਈ ਦੇ ਡਰਾਈਵਰ ਸੀਗਾ। ਤੇ ਇਹ ਜਿੱਥੇ ਐਕਸੀਡੈਂਟ ਹੋਇਆ ਬਾਹਲੀ ਦੂਰ ਨਹੀਂ ਹੈਗਾ, ਟੇਬਲ ਮਾਊਂਟੇਨ ਕਸੀਨੋ ਫਰਾਂਟ ਏਰੀਆ ਦੇ ਵਿੱਚ। ਇੱਕ ਹੋਰ ਪੰਜਾਬੀ ਮੂਲ ਦੇ ਜਗਜੀਤ ਮੁਹਾਰ, ਉਹ ਫੱਟੜ ਹੋਇਆ ਕ੍ਰੈਸ਼ ਦੇ ਵਿੱਚ ਤੇ ਉਹ ਕਸੀਨੋ ਤੋਂ ਵਾਪਸ ਆ ਰਿਹਾ ਸੀ ਆਪਣੇ ਕਜ਼ਨ ਸਰਾਂ ਦੇ ਨਾਲ, ਜਿਸ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਕੈਲੀਫੋਰਨੀਆ ਦੀ ਗੈਸ ਤੇ ਯੂਟਿਲਿਟੀ ਕੰਪਨੀ ਨੂੰ $10 ਮਿਲੀਅਨ ਦਾ ਫਾਈਨ ਕੀਤਾ ਗਿਆ ਹੈਗਾ ਆ। ਕਾਹਤੇ ਕੀਤਾ ਗਿਆ? ਸਦਰਨ ਕੈਲੀਫੋਰਨੀਆ ਦੀ ਗੈਸ ਕੰਪਨੀ ਨੇ ਮਨੀ ਨੂੰ ਮਿਸਯੂਜ਼ ਕੀਤਾ ਆ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਆ ਵੀ ਇਹ ਜਿਹੜੇ ਪੈਸੇ ਆ ਉਹ ਆਪਣੇ ਕਸਟਮਰਸ ਨੂੰ ਵਾਪਸ ਕਰਨ। ਇਹ ਜਿਹੜੀ ਕਮਿਸ਼ਨ ਨੇ, ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਰਿਪੋਰਟ ਕੱਢੀ ਹੈਗੀ ਆ, ਉਹਦੇ ਮੁਤਾਬਕ 2018 ਦੇ ਵਿੱਚ ਇਹਨਾਂ ਨੂੰ ਪ੍ਰੋਹਿਬਿਟ ਕੀਤਾ ਗਿਆ ਸੀ ਵੀ ਕਿਸੇ ਤਰ੍ਹਾਂ ਦੀ ਜਿਹੜੀ ਯੂਟਿਲਿਟੀ ਦੇ ਮਨੀ ਨੂੰ ਰੇਟ ਪੇਅਰ ਮਨੀ ਦੇ ਉੱਤੇ ਯੂਜ਼ ਨਾ ਕੀਤਾ ਜਾਵੇ, ਪਰ ਇਹਨਾਂ ਨੇ ਇਹ ਯੂਜ਼ ਕੀਤਾ। ਇਸ ਤੋਂ ਬਿਨਾਂ ਵੀ ਕੈਲੀਫੋਰਨੀਆ ਯੂਟਿਲਿਟੀ ਕੰਪਨੀ $550 ਮਿਲੀਅਨ ਦਾ ਫਾਈਨ ਫੇਸ ਕਰ ਰਹੀ ਆ। ਵੱਖ-ਵੱਖ 5 ਜਗ੍ਹਾ ਦੇ ਉੱਤੇ ਜਿਹੜੀਆਂ ਅੱਗਾਂ ਲੱਗੀਆਂ ਸੀਗੀਆਂ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਵਾਰਨਿੰਗ ਦਿੱਤੀ ਆ ਵੀ ਇੰਨੀ ਜ਼ਿਆਦਾ ਡਰੱਗ ਯੂਜ਼ ਹੋ ਰਹੀ ਆ ਸਟਰੀਟਸ ਦੇ ਉੱਤੇ ਕੈਲੀਫੋਰਨੀਆ ਦੇ ਉੱਤੇ ਤੇ ਮੌਤਾਂ ਦੀ ਗਿਣਤੀ ਬਹੁਤ ਵੱਧ ਰਹੀ ਆ। ਤੇ ਸਭ ਤੋਂ ਖਤਰਨਾਕ ਜਿਹੜਾ ਪੁਆਇੰਟ ਉਹਨਾਂ ਨੇ ਦੱਸਿਆ ਆ
ਵੀ 40% ਇਲੀਗਲ ਪਿਲਸ ਜਿਹੜੀਆਂ ਸੜਕਾਂ ਦੇ ਉੱਤੇ ਵੇਚੀਆਂ ਜਾ ਰਹੀਆਂ ਆ, ਉਹ ਫੈਂਟਲਿਨ ਦੇ ਨਾਲ ਲੇਸਡ ਹੈਗੀਆਂ। ਉਹਨਾਂ ਦੇ ਉੱਤੇ ਫੈਂਟਲਿਨ ਲੱਗੀ ਹੋਈ ਆ। ਫੈਂਟਲਿਨ ਬਹੁਤ ਹੀ ਖਤਰਨਾਕ ਡਰੱਗ ਆ, ਜਿਹਦੇ ਨਾਲ ਬਹੁਤ ਜਲਦੀ ਜਿਹੜਾ ਕੋਈ ਵੀ ਖਾਂਦਾ ਆ ਉਹਦੀ ਮੌਤ ਹੋ ਸਕਦੀ ਹੈਗੀ ਆ। ਰਿਵਰਸਾਈਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਮਾਈਕਲ ਹੈਸਟਰੇਨ ਨੇ ਅੱਜ ਦੱਸਿਆ ਵੀ ਫੈਂਟਲਿਨ ਓਵਰਡੋਜ਼ ਇੱਕ ਤਰ੍ਹਾਂ ਦੇ ਨਾਲ ਅੱਗ ਦੇ ਉੱਤੇ ਤੇਲ ਛਿੜਕਣ ਵਾਂਗ ਗੱਲ ਹੈਗੀ ਆ ਡਰੱਗ ਕ੍ਰਾਈਸਿਸ ਦੇ ਮਾਮਲੇ ਵਿੱਚ। ਰਿਵਰਸਾਈਡ ਕਾਉਂਟੀ ਦੇ ਵਿੱਚ ਫੈਂਟਲਿਨ ਦੇ ਨਾਲ ਮੌਤਾਂ ਦੀ ਗਿਣਤੀ 800% ਵੱਧ ਗਈ ਹੈਗੀ ਆ। ਸੋ ਇਸ ਸਾਲ ਦੇ ਵਿੱਚ ਕਹਿੰਦੇ ਪਈ 500 ਤੋਂ ਵੱਧ ਲੋਕ ਫੈਂਟਲਿਨ ਪੁਆਇਜ਼ਨਿੰਗ ਦੇ ਨਾਲ ਮਾਰੇ ਜਾਣਗੇ। ਸੋ ਇਹ ਡਿਸਟ੍ਰਿਕਟ ਅਟਾਰਨੀ ਨੇ ਇਹ ਦੱਸਿਆ ਹੈਗਾ। ਹੈਸਟਰੇਨ ਨੇ ਦੇ ਰਿਮਾਰਕਸ ਉਸ ਟਾਈਮ ਤੋਂ ਆਏ ਆ ਜਦੋਂ ਗਵਰਨਮੈਂਟ ਨੇ ਡਾਟਾ ਦੱਸਿਆ ਵੀ ਫੈਂਟਲਿਨ ਓਵਰਡੋਜ਼ ਡੈਥ ਡਬਲ ਹੋ ਗਈਆਂ ਆਲਮੋਸਟ 33 ਸਟੇਟਾਂ ਦੇ ਵਿੱਚ ਸਨ 2019 ਤੋਂ ਲੈ ਕੇ 2021 ਦੇ ਵਿੱਚ। ਇਸ ਤੋਂ ਬਿਨਾਂ ਅਲਾਸਕਾ, ਕੋਲੋਰਾਡੋ, ਲੂਜ਼ੀਆਨਾ, ਮਿਸੀਸਿਪੀ, ਕੈਲੀਫੋਰਨੀਆ, ਟੈਕਸਸ, ਇਹਨਾਂ ਦੇ ਨੰਬਰ ਵੀ ਬਹੁਤ ਸਕਾਈ ਰੌਕਟ ਕੀਤੇ ਗਏ ਆ, ਬਹੁਤ ਜ਼ਿਆਦਾ ਵਧੇ ਹੈਗੇ ਆ ਡਰੱਗ ਦੇ ਨਾਲ। ਈਵਨ ਦੋ ਕਹਿੰਦੇ ਵੀ ਪਲੰਟੀਜ਼ ਵੀ ਕਾਫੀ ਰੱਖੀਆਂ ਗਈਆਂ ਆ ਜਿਹੜੇ ਲੋਕ ਫੈਂਟਲਿਨ ਨੂੰ ਡਿਸਟਰੀਬਿਊਟ ਕਰਦੇ ਆ, ਪਰ ਮੈਸੇਜ ਕਹਿੰਦੇ ਪੂਰਾ ਨਹੀਂ ਪਹੁੰਚ ਰਿਹਾ। ਤੇ ਪਰ ਇਹ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਧਿਆਨ ਰੱਖੋ, ਆਪਣੇ ਬੱਚਿਆਂ ਦਾ ਧਿਆਨ ਰੱਖੋ। ਕਹਿੰਦੇ ਵੀ 40% ਡਰੱਗ ਜਿਹੜੇ ਬੱਚੇ ਖਾਂਦੇ ਆ ਜਾਂ ਲੋਕ ਖਾਂਦੇ ਆ, ਉਹ ਉਹਨਾਂ ਦੇ ਉੱਤੇ ਫੈਂਟਲਿਨ ਲੱਗੀ ਹੋਈ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਸਕੂਲਾਂ ਦੇ ਵਿੱਚ ਚਾਕਲੇਟ ਮਿਲਕ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਸੀ, ਪਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸਟੂਡੈਂਟਸ ਜਿਹੜੇ ਆ ਸਿਆਰਾ ਵਿਸਟਾ K-8 ਸਕੂਲ ਹੈਗਾ ਵੈਕਾਵਿਲ ਦੇ ਵਿੱਚ, ਉਹ ਖੁਸ਼ ਨਹੀਂ ਸੀ ਵੀ ਕਾਹਤੇ ਤੁਸੀਂ ਚਾਕਲੇਟ ਮਿਲਕ ਬੱਚਿਆਂ ਦਾ ਬੰਦ ਕੀਤਾ, ਤੇ ਉਹਨਾਂ ਨੇ ਪ੍ਰੋਟੈਸਟ ਕੀਤਾ। ਚੌਥੀ ਗ੍ਰੇਡ ਦੇ ਜਿਹੜੇ ਬੱਚੇ ਸੀਗੇ, ਤੇ ਐਡਮਿਨਿਸਟ੍ਰੇਸ਼ਨ ਬੱਚਿਆਂ ਨਾਲ ਰਲ ਕੇ ਫਿਰ ਕੰਪਰੋਮਾਈਜ਼ ਦੇ ਉੱਤੇ ਆਏ ਵੀ ਹਾਂ ਬਿਲਕੁਲ ਤੁਹਾਨੂੰ ਜਿਹੜਾ ਚਾਕਲੇਟ ਦਾ ਮਿਲਕ ਆ ਮੈਨੂ ਦੇ ਵਿੱਚ ਹਫ਼ਤੇ ਦੇ ਵਿੱਚ ਇੱਕ ਦਿਨ ਦਿੱਤਾ ਜਾਊਗਾ। ਸੋ ਟੀਚਰਸ ਨੇ ਇਹ ਵੀ ਕਿਹਾ ਵੀ ਇਹ ਬਹੁਤ ਵਧੀਆ ਤਰੀਕਾ ਆ ਵੀ ਸਟੂਡੈਂਟਸ ਦੇ ਨਾਲ ਰਲ ਕੇ, ਜਿਹੜੇ ਸਟੂਡੈਂਟਸ ਨੇ ਕਿਹਾ ਵੀ ਨਹੀਂ, ਚੌਥੇ ਗ੍ਰੇਡ ਦੇ ਬੱਚਿਆਂ ਨੇ ਸਟ੍ਰਾਈਕ ਕੀਤੀ ਆ, ਹੁਣ ਤੁਸੀਂ ਹਿਸਾਬ ਲਾ ਲਓ। ਸੋ ਜਦੋਂ ਉਹਨੇ ਸਟ੍ਰਾਈਕ ਕੀਤੀ ਵੀ ਸਾਨੂੰ ਚਾਕਲੇਟ ਦਾ ਮਿਲਕ ਮਿਲਣਾ ਚਾਹੀਦਾ, ਤੇ ਫਿਰ ਨੈਚੁਰਲੀ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਟਰਸ ਆ ਉਹਨਾਂ ਨੇ ਐਗਰੀ ਕੀਤਾ, ਕਹਿੰਦੇ ਠੀਕ ਆ ਭਈ ਘੱਟੋ ਘੱਟ ਅਸੀਂ ਹਫ਼ਤੇ 'ਚ ਇੱਕ ਵਾਰ ਤੁਹਾਨੂੰ ਚਾਕਲੇਟ ਮਿਲਕ ਦਿਆ ਕਰਾਂਗੇ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਫ੍ਰਿਜ਼ਨੋ ਦਾ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ, ਫ੍ਰਿਜ਼ਨੋ ਯੋਸੇਮਿਟੀ ਇੰਟਰਨੈਸ਼ਨਲ ਏਅਰਪੋਰਟ, ਉੱਥੋਂ ਫਿਰ ਕੁਛ ਏਅਰਲਾਈਨਸ ਨੇ ਛੱਡ ਦਿੱਤਾ ਆ ਉਸ ਏਅਰਪੋਰਟ ਨੂੰ, ਜਿਨ੍ਹਾਂ ਦੇ ਵਿੱਚੋਂ ਫਰੰਟੀਅਰ ਏਅਰਲਾਈਨ ਹੈਗੀ ਆ। ਡੈਨਵਰ ਵੇਸਡ ਫਰੰਟੀਅਰ ਏਅਰਲਾਈਨ ਤੀਜੀ ਵਾਰੀ 15 ਸਾਲਾਂ ਦੇ ਵਿੱਚ ਫ੍ਰਿਜ਼ਨੋ ਮਾਰਕੀਟ ਤੋਂ ਆਪਣੇ ਆਪ ਨੂੰ ਪੁੱਲ ਕਰਨ ਜਾ ਰਹੀ ਹੈਗੀ ਆ। ਸੋ ਪਿਛਲੀ ਵਾਰੀ ਉਹ ਸਪਰਿੰਗ ਆਫ 2018 ਦੇ ਵਿੱਚ ਵਾਪਸ ਫ੍ਰਿਜ਼ਨੋ ਆ ਗਏ ਸੀ, ਪਰ ਹੁਣ ਉਹਨਾਂ ਨੇ ਫਿਰ ਅਨਾਊਂਸ ਕੀਤਾ ਵੀ ਨਹੀਂ ਭਾਈ, ਅਸੀਂ ਇੱਥੇ ਦੀਆਂ ਫਲਾਈਟਾਂ ਉਹ ਬੰਦ ਕਰਨ ਜਾ ਰਹੇ ਹੈਗੇ ਆ। ਪਿਛਲੇ 10 ਮਹੀਨਿਆਂ ਦੇ ਵਿੱਚ ਸਨ 2021 ਦੇ ਵਿੱਚ ਫਰੰਟੀਅਰ ਨੇ ਇਹ ਦੱਸਿਆ ਵੀ 13,618 ਪੈਸੇਂਜਰਸ ਉਹਨਾਂ ਦੀ ਫਲਾਈਟ 'ਤੇ ਫ੍ਰਿਜ਼ਨੋ ਤੋਂ ਡੈਨਵਰ ਗਏ ਆ, ਜਿਹੜੇ ਕਿ 20% ਜ਼ਿਆਦਾ ਹੈਗੇ ਆ ਹੋਰ ਜਿਹੜੀਆਂ ਏਅਰਲਾਈਨਸ ਆ ਉਹਨਾਂ ਦੇ ਨਾਲੋਂ, ਜਿਨ੍ਹਾਂ ਨੇ ਜ਼ਿਆਦਾ ਫਲਾਈ ਕੀਤਾ ਹੈਗਾ ਆ। ਫਰੰਟੀਅਰ ਦੇ ਡਿਪਾਰਚਰ ਤੋਂ ਬਾਅਦ 2 ਹੋਰ ਜਿਹੜੀਆਂ ਏਅਰਲਾਈਨਸ ਨਾਨ ਸਟਾਪ ਫਲਾਈਟਸ ਡੈਨਵਰ ਨੂੰ ਕਰਦੀਆਂ ਆ, ਉਹ ਯੂਨਾਈਟਿਡ ਏਅਰਲਾਈਨ ਆ, 3 ਡੇਲੀ ਫਲਾਈਟਸ ਤੇ ਸਾਊਥ ਵੈਸਟ ਏਅਰਲਾਈਨ ਹੈਗੀ ਆ। ਬੇਕਰਸਫੀਲਡ ਤੋਂ ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਆ। ਪੰਜਾਬੀ ਮੂਲ ਦੇ ਇੱਕ ਨੌਜਵਾਨ ਨੇ, ਜੋ ਕਿ ਕਾਰ ਦੀ ਰੇਸ ਕਰ ਰਿਹਾ ਸੀ, 19 ਸਾਲਾਂ ਦੀ ਸਕੂਲ ਦੀ ਬੱਚੀ ਨੂੰ ਮਾਰ ਦਿੱਤਾ ਆਪਣੀ ਕਾਰ ਦੇ ਨਾਲ। ਸੋ ਉੱਥੇ ਦੀ ਕਮਿਊਨਿਟੀ ਮੈਂਬਰਸ ਬੇਕਰਸਫੀਲਡ ਦੇ, ਉਹਨਾਂ ਨੇ ਡੋਨੇਸ਼ਨ ਇਕੱਠੀ ਕਰਨੀ ਸ਼ੁਰੂ ਕੀਤੀ ਹੋਈ ਹੈਗੀ ਆ GoFundMe ਦੇ ਉੱਤੇ। 19 ਸਾਲਾਂ ਦੀ ਬੱਚੀ ਇਹ ਇੱਕ ਸਟਰੀਟ 'ਤੇ ਜਾ ਰਹੀ ਸੀ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ, ਜਦੋਂ ਕਹਿੰਦੇ ਪਈ ਪਨਾਮਾ ਲੇਨ ਤੇ ਏਕਰਸ ਰੋਡ ਦੇ ਉੱਤੇ ਇੱਕ ਕ੍ਰੈਸ਼ ਹੋਇਆ। 35 ਸਾਲਾਂ ਦਾ ਇਕਬਾਲ ਸਿੰਘ, ਉਸ ਦੀ ਜਿਹੜੀ ਮਸਤਿੰਗ ਆ ਆਊਟ ਆਫ ਕੰਟਰੋਲ ਹੋ ਗਈ ਜਦੋਂ ਉਹ ਇੱਕ ਮੋਟਰਸਾਈਕਲ ਵਾਲੇ ਦੇ ਨਾਲ ਰੇਸ ਲਾ ਰਿਹਾ ਸੀ।
ਦੇਖੋ ਕਿੰਨੀ ਮਾੜੀ ਗੱਲ ਹੈਗੀ ਆ। ਸੋ ਉਹ ਔਨ ਕਮਿੰਗ ਲੇਨਸ ਦੇ ਟ੍ਰੈਫਿਕ ਦੇ ਵਿੱਚ ਉਹਦੀ ਗੱਡੀ ਵੜ ਗਈ ਅਤੇ ਇੱਕ ਕਾਰ ਜਿਹੜੀ 19 ਸਾਲਾਂ ਦੀ ਬੱਚੀ ਬਿਆੰਕਾ ਫਲੋਰਸ ਚਲਾ ਰਹੀ ਸੀ, ਹੈਡ ਔਨ ਕੋਲੀਜਨ ਹੋਇਆ, ਜਿਹਦੇ ਨਾਲ ਉਹਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਉਹ ਕਹਿੰਦੀ ਮੈਂ ਆਪਣੇ ਬॉयਫ੍ਰੈਂਡ ਨੂੰ ਮਿਲਣ ਜਾ ਰਹੀ ਸੀ, ਉਹਦਾ ਬॉयਫ੍ਰੈਂਡ ਵੀ ਬਹੁਤ ਅਪਸੈਟ ਆ, ਕਹਿੰਦਾ ਵੀ ਉਹ ਮੇਰੇ ਲਈ ਖਾਣਾ ਲਿਆ ਰਹੇ ਸੀ ਜਦੋਂ ਉਹਦੀ ਆਂਦੀ ਦੀ ਮੌਤ ਹੋ ਗਈ ਹੈਗੀ ਆ। ਸੋ ਬਹੁਤ ਹੀ ਇਹ ਮਾੜੀ ਗੱਲ ਹੋਈ ਆ। ਅਸੈਂਬਲੀ ਵੂਮੈਨ ਬਿੰਸ ਪੌਂਗ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਟਾਰਗੇਟ ਕਰ ਰਹੇ ਹਾਂ ਸਟਰੀਟ ਰੇਸਿੰਗ ਦੇ ਵਿੱਚ, ਅਤੇ ਜਿਹੜੇ ਸਾਈਡ ਸ਼ੋਜ਼ ਇਹ ਬਹੁਤ ਕੈਲੀਫੋਰਨੀਆ 'ਚ ਹੁੰਦੇ ਆ, ਅਤੇ ਸੈਨੋਜ਼ੇ 'ਚ, ਓਕਲੈਂਡ 'ਚ, ਹੋਰ ਸ਼ਹਿਰਾਂ 'ਚ 40-50 ਕਮਲੇ ਇਕੱਠੇ ਹੋ ਕੇ ਆਪਣੀਆਂ ਕਾਰਾਂ ਦੀ ਸਟਰੀਟ ਲਾਉਂਦੇ ਆ, ਲਾਈਟ ਦੇ ਉੱਤੇ ਗੋਲ ਚੱਕਰਾਂ 'ਚ ਘੁਮਾਉਂਦੇ ਆ, ਜਿਹਦੇ ਨਾਲ ਕਈਆਂ ਦੇ ਸੱਟਾਂ ਵੀ ਲੱਗਦੀਆਂ, ਕਈਆਂ ਦੀ ਮੌਤ ਵੀ ਹੁੰਦੀ ਆ। ਸੋ ਇਹ ਵੀ ਇੱਥੇ ਇਹੀ ਚੱਕਰ ਲੱਗਦਾ। ਉਹ ਕਹਿੰਦੀ ਵੀ ਅਸੀਂ ਅਸੈਂਬਲੀ ਮੈਨ ਜਿਹੜੇ ਆ ਉਹ ਕਹਿੰਦੇ ਵੀ ਅਸੀਂ 5 ਮਿਲੀਅਨ ਤੋਂ ਲੈ ਕੇ 10 ਮਿਲੀਅਨ ਡਾਲਰ ਤੱਕ ਸਪੈਂਡ ਕਰਨ ਜਾ ਰਹੇ ਹਾਂ ਤਾਂ ਕਿ ਹੋਰ ਬੰਪਰ ਲਾਏ ਜਾ ਸਕਣ। ਲੋਕ ਜੇ ਕਾਰ ਸਪੀਡ ਨਾਲ ਜਾਊਗੇ, ਘੱਟੋ ਘੱਟ ਬੰਪਰ ਲੱਗੂਗਾ ਤਾਂ ਸਪੀਡ ਘਟੂਗੀ। ਅਕਵਾਲ ਸਿੰਘ, ਜਿਸ ਦੀ ਕਾਰ ਨੇ ਇਸ 19 ਸਾਲਾਂ ਦੀ ਬੱਚੀ ਨੂੰ ਮਾਰ ਦਿੱਤਾ, ਉਹਦੀ ਕਾਰ ਦੇ ਵਿੱਚ ਜਦੋਂ ਐਕਸੀਡੈਂਟ ਹੋਇਆ ਅਤੇ ਉਸ ਦੀ ਟਰੀਟਮੈਂਟ ਹਸਪਤਾਲ ਦੇ ਵਿੱਚ ਚੱਲ ਰਹੀ ਹੈਗੀ ਆ। ਕਹਿੰਦੇ ਆ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਜਦੋਂ ਹੀ ਉਸ ਨੂੰ ਹਸਪਤਾਲ ਤੋਂ ਛੱਡਿਆ ਜਾਊਗਾ ਅਤੇ ਰਾਈਟ ਵੇ ਕਰਨ ਕਾਉਂਟੀ ਦੀ ਜੇਲ੍ਹ ਦੇ ਵਿੱਚ ਮਰਡਰ ਚਾਰਜਸ ਦੇ ਉੱਤੇ ਉਸ ਨੂੰ ਅੰਦਰ ਕੀਤਾ ਜਾਊਗਾ। ਸੋ ਨਾਲ ਦੀ ਨਾਲ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਵੀ ਕਿਹਾ ਵੀ ਜੇ ਤੁਹਾਡੇ ਕੋਲ ਇਸ ਐਕਸੀਡੈਂਟ ਬਾਰੇ ਕਿਸੇ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਹੈਗੀ ਆ ਤਾਂ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੂੰ ਕੰਟੈਕਟ ਕੀਤਾ ਜਾਵੇ। ਉੱਥੇ ਦਾ ਟੈਲੀਫੋਨ ਨੰਬਰ ਉਹਨਾਂ ਨੇ ਦਿੱਤਾ ਆਪਣਾ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦਾ 661-327-7111। ਜੇ ਕੋਈ ਬਿਆੰਕਾ ਫਲੋਰਸ ਦੀ ਫੈਮਿਲੀ ਨੂੰ ਡੋਨੇਟ ਕਰਨਾ ਚਾਹੁੰਦਾ ਅਤੇ ਉਹਨਾਂ ਨੇ ਜਿਹੜਾ GoFundMe ਦਾ ਪੇਜ ਸੈਟਅਪ ਕੀਤਾ ਆ, ਉੱਥੇ ਜਾ ਕੇ ਉਹ ਡੋਨੇਸ਼ਨ ਕਰ ਸਕਦੇ ਹੈਗੇ ਆ। ਬਹੁਤ ਹੀ ਮਾੜੀ ਖਬਰ ਆ। ਦੇਖੋ ਵੀ 19 ਸਾਲਾਂ ਦੀ ਬੱਚੀ ਇੱਕ ਬੇਵਕੂਫੀ ਦੇ ਨਾਲ ਜਿਹੜਾ ਆ ਮਾਰੀ ਗਈ ਹੈਗੀ ਆ, ਵਿਚਾਰੀ ਸਕੂਲ ਦੀ ਬੱਚੀ ਸੀ। ਬਹੁਤ ਹੀ ਮਾੜੀ ਖਬਰ ਆ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਅਪ ਗਿਆ ਹੈਗਾ 43 ਪੁਆਇੰਟਸ ਅਤੇ ਕਲੋਜ਼ ਹੋਇਆ 35,012 'ਤੇ। ਨੈਸਡੈਕ ਵੀ ਅਪ ਗਿਆ ਹੈਗਾ ਅਤੇ ਕਲੋਜ਼ ਹੋਇਆ 14,595 ਦੇ ਉੱਤੇ। ਰਸਲ 2000 ਫਿਊਚਰਸ ਵੀ ਅਪ ਗਏ ਆ, ਕਲੋਜ਼ ਹੋਏ 2009.80 ਦੇ। ਕਰੂਡ ਆਇਲ ਦੀ ਕੀਮਤ ਥੋੜ੍ਹੀ ਜਿਹੀ ਘਟੀ ਆ ਪਰ ਇੰਨੀ ਨਹੀਂ, 91.26 ਦੇ ਉੱਤੇ ਕਲੋਜ਼ ਹੋਈ ਹੈਗੀ ਆ। ਇੱਕ US$ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 59 ਪੈਸੇ ਦੇ ਬਰਾਬਰ ਰਹੀ ਆ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵਾਕ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ US।